ਭਾਈ ਉਹਨਾਂ ਦਾ ਦਿਨ ਰਾਤ ਇਸ ਗੱਲ ਦੇ ਉੱਤੇ ਹੀ ਫੋਕਸ ਹੈ ਕਿ ਪੰਜਾਬ ਨੂੰ ਕਿਵੇਂ ਸਬਡਿਊ ਕਰਕੇ ਜਿਹੜਾ ਉਹ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਤਬਾਹ ਬਰਬਾਦ ਕਰਨਾ ਕਿ ਵੀ RSS steps of presence Hosebel inaugurates new Bathinda office। ਫਿਰ ਉਹਨਾਂ ਨੇ ਕਿਹਾ ਕਿ ਬਠਿੰਡਾ ਵਿਚ ਹੈਜ਼ ਏ ਸਿਗਨੀਫਿਕੈਂਟ ਹਿੰਦੂ ਪਾਪੂਲੇਸ਼ਨ। ਹੁਣ ਇਹ ਹੈ ਕਿਉਂਕਿ ਉਹਨਾਂ ਨੇ ਹਿੰਦੂਆਈਜ਼ ਟਾਊਨ ਵੀ ਲੱਭਿਆ, RSS ਦਾ ਆਧਾਰ ਵੀ। ਔਰ ਜਦੋਂ ਫਿਰ ਇਹ ਸਵਾਲ ਪੁੱਛਿਆ ਜਾਏ ਕਿ RSS ਦੇ ਪੈਰ ਪੰਜਾਬ 'ਚ ਕਿਹਨੇ ਲਵਾਏ, ਤਾਂ ਫਿਰ 5 ਵਾਰ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ। ਇੱਕ ਪਾਸੇ ਇਹ ਪਾਰਟ ਚੱਲ ਰਿਹਾ ਤੇ ਜਿਨ੍ਹਾਂ ਨੇ ਬੇੜਾ ਗਰਕ ਕੀਤਾ, ਸੁਖਬੀਰ ਬਾਦਲ ਕਾਲਸ ਫॉर ਪੰਥਕ ਯੂਨਿਟੀ, ਵਾਰਨਸ ਆਫ ਥ੍ਰੈਟ ਟੂ ਸਿੱਖ ਇੰਸਟੀਟਿਊਸ਼ਨਸ। ਅੱਜ ਜੋ ਹਾਲ ਸਿੱਖ ਕੌਮ ਦਾ ਹੈ ਉਸ ਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਇਹ ਬਾਦਲ ਟੱਬਰ ਹੈ। ਵੀਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ RSS ਜਿਹੜੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਔਰ ਬਠਿੰਡੇ ਵਿੱਚ RSS ਨੇ ਆਪਣੇ ਇੱਕ ਵਿਸ਼ਾਲ ਦਫ਼ਤਰ ਦਾ ਉਦਘਾਟਨ ਕੀਤਾ ਔਰ ਦੂਸਰੇ ਪਾਸੇ ਸੁਖਬੀਰ ਬਾਦਲ ਨੇ ਸਿੱਖ ਸੰਸਥਾਵਾਂ ਨੂੰ ਦਿੱਲੀ ਸਰਕਾਰ ਵੱਲੋਂ ਹੜੱਪਣ ਦਾ ਦੋਸ਼ ਲਾਉਂਦਿਆਂ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਔਰ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਿਆਂ ਦੀਆਂ ਏਕਤਾ ਦੀਆਂ ਅਪੀਲਾਂ ਖੋਖਲੇ ਲਫ਼ਜ਼ਾਂ ਤੋਂ ਵੱਧ ਕੁਝ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅੱਜ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਜਿਹੜਾ ਵੀ ਪੰਥ ਦਰਦੀ ਹੈ ਉਹ ਬਹੁਤ ਚਿੰਤਤ ਹੈ ਕਿ ਪੰਜਾਬ ਨੂੰ ਕਾਬੂ ਕਰਨ ਦੇ ਲਈ ਜਿਵੇਂ RSS, BJP, ਭਾਰਤ ਦੀ ਕੇਂਦਰੀ ਸਰਕਾਰ, ਉਹਨੇ ਪੂਰੀ ਤਾਣ ਦੇ ਨਾਲ ਹਰ ਪਾਸਿਓਂ ਜਿਹੜਾ ਇੱਕ ਪ੍ਰੈਸ਼ਰ ਵੀ ਬਿਲਡ ਕੀਤਾ ਹੋਇਆ ਹੈ, ਹਥਿਆਰ ਵੀ ਹਰ ਕਿਸਮ ਦੇ ਉਹ ਵਰਤ ਰਹੇ ਨੇ ਵੀ ਕੀ ਅਸੀਂ ਇਸ ਚੈਲੰਜ ਦਾ ਸਫਲ ਮੁਕਾਬਲਾ ਕਰ ਸਕਾਂਗੇ, ਅਸੀਂ ਕਿਵੇਂ ਇਸ ਸਾਰੇ ਚੋਂ ਨਿਕਲ ਸਕਦੇ ਹਾਂ ਜਾਂ ਨਿਕਲਾਂਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਅਕਸਰ 2-3 ਵਾਰ ਕੋਟ ਕਰ ਚੁੱਕਾ ਹੈ ਕਿ ਅਮਿਤ ਸ਼ਾਹ ਨੂੰ ਜਦੋਂ ਇਹ ਪੁੱਛਿਆ ਇੱਕ ਪੱਤਰਕਾਰ ਨੇ ਕਿ ਕੀ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ BJP ਜਿਹੜੀ ਹੈ ਉਹ ਆਪਣੀ ਸਰਕਾਰ ਬਣਾ ਸਕੇਗੀ, ਤੇ ਉਸ ਨੇ ਬੜੇ ਠਰਮੇ ਦੇ ਨਾਲ ਇਹ ਕਿਹਾ ਕਿ इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਹੁਣ ਇਹ ਉਹਨਾਂ ਦੀ ਇੱਕ ਪਾਸਿਓਂ ਫਰਸਟ੍ਰੇਸ਼ਨ ਵੀ ਸ਼ੋ ਕਰਦਾ ਹੈ ਕਿ ਵੀ ਅਜੇ ਤੱਕ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਿੱਖ ਇਹਨਾਂ ਦੇ ਕਾਬੂ 'ਚ ਨਹੀਂ ਆਏ, ਪਰ ਦੂਸਰੇ ਪਾਸੇ ਇਹ ਵੀ ਕਰਦਾ ਹੈ ਕਿ ਭਾਈ ਉਹਨਾਂ ਦਾ ਦਿਨ ਰਾਤ ਇਸ ਗੱਲ ਦੇ ਉੱਤੇ ਹੀ ਫੋਕਸ ਹੈ ਕਿ ਪੰਜਾਬ ਨੂੰ ਕਿਵੇਂ ਸਬਡਿਊ ਕਰਕੇ ਜਿਹੜਾ ਉਹ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਤਬਾਹ ਬਰਬਾਦ ਕਰਨਾ। ਉਹਦੇ ਲਈ ਟੈਰੀਟਰੀ ਖੋਣੀ ਪਏ, ਉਸ ਨੂੰ ਯੂਨੀਅਨ ਟੈਰੀਟਰੀ ਬਣਾਉਣਾ ਪਏ, ਉਹਦੇ 'ਚ ਕਿੰਨੇ ਲੋਕ ਖਰੀਦਣੇ ਪੈਣ, ਕਿੰਨਾ ਕੀ ਹੋਇਆ ਜੰਮੂ ਕਸ਼ਮੀਰ ਦਾ ਜੋ ਤੁਸੀਂ ਹਾਲ ਦੇਖ ਰਹੇ ਹੋ ਕਿ ਇੱਕ ਆਰਟੀਕਲ 370 ਥੱਲੇ ਜਿਹਦੇ ਕੋਲ ਆਪਣਾ ਝੰਡਾ ਹੈ, ਜਿਹਦਾ ਆਪਣਾ ਨੈਸ਼ਨਲ ਐਂਥਮ ਹੈ, ਜਿਹਦਾ ਓਰੀਜਨਲ ਕਨਸਟੀਟਿਊਸ਼ਨ ਦੇ ਟੈਕਸਟ ਦੇ ਵਿੱਚ ਆਰਟੀਕਲ 370 ਜਿਹੜਾ ਹੈ ਉਹਦਾ ਹਿੱਸਾ ਹੈ, ਉਹਦਾ ਆਰਟੀਕਲ 370 ਦਾ ਦੂਜਾ ਤਾਂ ਗਿਆ ਹੀ ਗਿਆ, ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਕਿਵੇਂ ਉਹਦੀ ਡੈਮੋਗ੍ਰਾਫੀ ਬਦਲਣ ਦੇ ਨਾਂ ਥੱਲੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਔਰ ਉਸ ਨੂੰ ਅੱਜ ਵੀ ਜਿਹੜਾ ਯੂਨੀਅਨ ਟੈਰੀਟਰੀ ਬਣਾ ਕੇ ਲੈਫਟੀਨੈਂਟ ਗਵਰਨਰ ਉਹਨੂੰ ਰਨ ਕਰ ਰਿਹਾ। ਹੁਣ ਅਸੀਂ ਦੇਖਦੇ ਹਾਂ ਵੀ ਪੰਜਾਬ ਦੀਆਂ ਇੰਸਟੀਟਿਊਸ਼ਨਸ ਉਹ ਭਾਖੜੇ ਦੇ ਵਿੱਚ ਉਹਨਾਂ ਨੇ ਕੀ ਤਬਦੀਲੀ ਕੀਤੀ, ਉਹਦੀ ਸਿਕਿਉਰਿਟੀ ਕਿਵੇਂ ਆਪਣੇ ਹੱਥ 'ਚ ਲਈ, ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਨੂੰ ਜਿਹੜਾ ਹੈ ਉਹ ਚੋਣਾਂ ਦਾ ਸਿਸਟਮ ਖਤਮ ਕਰਕੇ ਡਾਇਰੈਕਟ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਕਿਵੇਂ ਹਿੰਦੂਤਵਾ ਦਾ ਇੱਕ ਅੱਡਾ ਬਣਾ ਦਿੱਤਾ ਹੈ। ਔਰ ਉਸ ਸਾਰੇ ਦੇ ਨਾਲ ਚੱਲਦੇ ਹਾਂ ਕਿਵੇਂ ਕਿਸ ਲੈਵਲ ਦੇ ਉੱਤੇ ਜੇ ਇਸ ਵੇਲੇ ਪੰਜਾਬ 'ਚ ਸਭ ਤੋਂ ਜ਼ਿਆਦਾ ਕੋਈ ਅਕਾਲੀਆਂ 'ਚੋਂ, ਕੋਈ ਕਾਂਗਰਸ 'ਚੋਂ ਜਾਂ ਆਮ ਆਦਮੀ ਜਾ ਰਿਹਾ ਤੇ ਉਹ BJP 'ਚ ਜਾ ਰਿਹਾ। ਕਿਉਂ? ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਜੀ ਇਹ ਭਵਿੱਖ ਦੇ ਰੂਲਰ ਨੇ। ਹੁਣ ਇਹ ਲੈਵਲ ਪੋਲੀਟੀਕਲ ਲੈਵਲ ਤੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਇੰਟੈਲੈਕਚੁਅਲੀ ਜੇ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉੱਥੇ ਕੇਰਲਾ ਕੇ ਕਿੱਥੇ ਜਾ ਕੇ ਮੋਹਨ ਭਾਗਵਤ ਦੇ ਸਾਹਮਣੇ ਖਲੋ ਕੇ ਕਹਿ ਰਿਹਾ ਕਿ ਜੀ ਦੱਸੋ ਅਸੀਂ ਕੀ ਕਰ ਸਕਦੇ ਹਾਂ,
ਤੇ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਤਾਂ ਵੈਸੇ ਹੀ ਆਰੀਆ ਸਮਾਜੀਆਂ ਦੇ ਕਬਜ਼ੇ 'ਚ ਰਹੀ ਹੈ, ਉਹਨਾਂ ਦਾ ਐਕੈਡੈਮਿਕ ਪਾਰਟ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਾਲ ਇਹ ਹੈ ਕਿ ਬਈ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼, ਜਿਹਨੂੰ ਦੁਬਾਰਾ ਛਪਾਉਣ ਲਈ 100 ਕਰੋੜ ਅਮਰਿੰਦਰ ਦੀ ਸਰਕਾਰ ਵੇਲੇ ਵੀ ਦਿੱਤਾ ਗਿਆ, ਉਹ ਕਿੱਥੇ ਗਏ ਕੀ ਨਹੀਂ। ਪੁਰਾਣੇ ਜਿਹੜੇ ਨੇ ਉਹ ਜ਼ਮੀਨ ਦੋਜ਼ ਕਰਨ ਦੇ ਲਈ ਕਿਸ ਕਿਸਮ ਦਾ ਸੋ ਯੂਨੀਵਰਸਿਟੀਆਂ 'ਚ, ਐਕੈਡੈਮਿਕ ਹਲਕਿਆਂ 'ਚ, RSS ਦੇ ਜਿਹੜੇ ਡਾਇਰੈਕਟ ਸਕੂਲ ਨੇ ਪੰਜਾਬ ਦੇ ਵਿੱਚ, ਉਹਨਾਂ 'ਚ ਜਿਹੜਾ ਬੱਚਿਆਂ ਦੇ ਕੜੇ ਲੋਹਾਣ ਔਰ ਦੂਸਰੀ ਤੀਸਰੀ ਗੱਲ, ਇਹ ਸਾਰਾ ਪਾਰਟ ਚੱਲ ਰਿਹਾ ਆਪਣੀ ਥਾਂ 'ਤੇ। ਲੇਕਿਨ ਹੁਣ ਜਦੋਂ ਤੁਸੀਂ ਇਹ ਖਬਰ ਦੇਖਦੇ ਹੋ ਕਿ ਵੀ RSS ਸਟੈਪਸ ਆਫ ਪ੍ਰੈਜ਼ੈਂਸ, ਹੋਜ਼ੇਬਲ ਇਨੋਗਰੇਟਸ ਨਿਊ ਬਠਿੰਡਾ ਆਫਿਸ, ਇਹ ਕੋਈ ਦੱਤਾਤਰੇਆ ਹੌਸਬੇਲ ਹੈ, ਜਨਰਲ ਸੈਕਟਰੀ ਹੈ RSS ਦਾ, ਉਹਨੇ ਮੰਗਲਵਾਰ ਯਾਨੀ ਕਿ ਅੱਜ ਜਿਹੜਾ ਉੱਥੇ ਬੀਤ ਚੁੱਕਾ ਹੈ, ਉਹਦੇ 'ਚ ਉਹਨੇ ਬਹੁਤ ਵੱਡਾ ਦਫ਼ਤਰ ਸ਼੍ਰੀ ਗੁਰੂ ਜੀ ਭਵਨ ਡਾਕਟਰ ਮੇਲਾ ਰਾਮ ਰੋਡ ਦੇ ਉੱਤੇ ਬਠਿੰਡੇ ਦੇ ਵਿੱਚ ਇਨੋਗਰੇਟ ਕੀਤਾ। ਇਹ ਜਦੋਂ ਸ਼੍ਰੀ ਗੁਰੂ ਜੀ ਕਹਿੰਦੇ ਨੇ, ਇਹ ਜਿਹੜਾ ਉਹ RSS ਦਾ ਫਾਊਂਡਰ ਗੁਰੂ ਗੋਲਵਲਕਰ ਹੈ, ਜਿਹਨੂੰ ਗੁਰੂ ਕਹਿੰਦੇ ਨੇ, ਉਹਦੇ ਨਾਂ ਦੇ ਉੱਤੇ 3 ਮੰਜ਼ਲਾ ਇਹ ਸਟਰਕਚਰ, ਜਿਸ ਨੂੰ RSS ਤੇ BJP ਲੀਡਰਾਂ ਨੇ ਕਿਹਾ ਕਿ ਫਸਟ ਆਫ ਇਟਸ ਕਾਈਂਡ ਐਂਡ ਬਿਗੇਸਟ ਇਨ ਦਾ ਰੀਜਨ। ਇਹਦਾ ਮਤਲਬ ਹੈ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਸਭ ਤੋਂ ਵੱਡਾ ਜਿਹੜਾ ਉਹ 3 ਮੰਜ਼ਲਾ ਉਹਨਾਂ ਨੇ ਬਣਾਇਆ। ਇਹ ਦੈਟ ਇਜ਼ ਐਕਸਪੈਕਟਡ ਟੂ ਐਮਰਜ ਐਜ਼ ਏ ਕੀ ਹੱਬ ਫਾਰ RSS ਐਕਟੀਵਿਟੀਜ਼। ਇਹ ਉਹਨਾਂ ਦੀ ਕੀ ਹੱਬ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਜੀ ਸੀਨੀਅਰ BJP ਲੀਡਰ ਨੇ ਕਿ that has several rooms, several meeting halls and would serve as a central point for organizational work in the area। ਔਰ ਇਹ ਇਸ ਇਲਾਕੇ ਦੇ ਵਿੱਚ RSS ਦੀਆਂ ਐਕਟੀਵਿਟੀਜ਼ ਨੂੰ ਇਹ ਹੋਰ ਵੀ ਠੁੰਮਣਾ ਦੇਗਾ। ਦਿਸ ਇਜ਼ ਅ ਗ੍ਰੇਟ ਮੂਮੈਂਟ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਬਣਿਆ। ਫਿਰ ਉਹਨਾਂ ਨੇ ਕਿਹਾ ਕਿ ਬਠਿੰਡਾ ਵਿਚ ਹੈਜ਼ ਏ ਸਿਗਨੀਫਿਕੈਂਟ ਹਿੰਦੂ ਪਾਪੂਲੇਸ਼ਨ। ਹੁਣ ਇਹ ਹੈ ਕਿਉਂਕਿ ਉਹਨਾਂ ਨੇ ਹਿੰਦੂਆਈਜ਼ ਟਾਊਨ ਵੀ ਲੱਭਿਆ, RSS ਦਾ ਆਧਾਰ ਵੀ। ਔਰ ਜਦੋਂ ਫਿਰ ਇਹ ਸਵਾਲ ਪੁੱਛਿਆ ਜਾਏ ਕਿ RSS ਦੇ ਪੈਰ ਪੰਜਾਬ 'ਚ ਕਿਹਨੇ ਲਵਾਏ, ਤਾਂ ਫਿਰ 5 ਵਾਰ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ, ਜਿਹਦਾ ਮੁੰਡਾ ਅੱਜ ਸੁਖਬੀਰ ਬਾਦਲ, ਜਿਹਨੇ ਅਕਾਲ ਤਖਤ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਵਾਇਲੇਟ ਕੀਤਾ, ਜਿਹਨੇ ਐਡਮਿਟ ਕੀਤਾ ਕਿ ਕਿਵੇਂ ਸੌਦਾ ਸਾਧ ਨੂੰ ਮਾਫੀ ਤੋਂ ਲੈ ਕੇ ਕਿਹੜੇ ਐਂਟੀ ਪੰਥ ਕੰਮ ਕੀਤੇ, ਉਹ ਸਾਰੇ ਦੇ ਹੁਣ ਇਹ ਸਾਰੇ 'ਚ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਤੇ ਜਿਨ੍ਹਾਂ ਨੇ ਇਹ ਬੇੜਾ ਗਰਕ ਕੀਤਾ। ਸੁਖਬੀਰ ਬਾਦਲ ਕਾਲਸ ਫਾਰ ਪੰਥਕ ਯੂਨਿਟੀ, warns of threat to Sikh institutions at 350th martyrdom anniversary event। ਕਿ ਸੁਖਬੀਰ ਬਾਦਲ ਜਿਹੜਾ ਹੈ ਉਹ ਪੰਥਕ ਏਕਤਾ ਦੀ ਕਾਲ ਦੇ ਰਿਹਾ ਹੈ। ਉਹਨੇ ਬੜੀ ਪੈਸ਼ਨੇਟ ਅਪੀਲ ਕੀਤੀ ਕਿ ਪੰਥਕ ਫੈਕਸ਼ਨ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਕਲੈਕਟਿਵ ਸਟਰੈਂਥ ਹੈ ਉਹੀ ਸਿੱਖਾਂ ਨੂੰ ਜਿਹੜੀ ਹੈ ਪੋਲੀਟੀਕਲ ਪਾਵਰ ਦਿਵਾ ਸਕਦੀ ਹੈ ਔਰ ਉਹਨਾਂ ਦੀਆਂ ਸਿੱਖਾਂ ਦੀਆਂ ਸੰਸਥਾਵਾਂ ਪ੍ਰੋਟੈਕਟ ਹੋ ਸਕਦੀਆਂ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਮੇਰੇ ਪਿਓ ਨੇ ਵੀ ਕਿਹਾ ਸੀ ਕਿ ਜਿਹੜਾ ਇਹ ਜਿਹੜੀ ਅਸਲੀ ਤਾਕਤ ਹੈ ਉਹ ਉਦੋਂ ਹੀ ਰਹਿੰਦੀ ਆ ਕੋਲ ਜੇ ਪੋਲੀਟੀਕਲ ਪਾਵਰ ਹੋਏ। ਔਰ ਫਿਰ ਉਹਨੇ ਕਿਹਾ ਜੀ ਦੇਖੋ ਸਾਨੂੰ ਵੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਰੇ ਮੁਲਕ ਭਰ ਦੇ ਵਿੱਚ ਸਾਡੀਆਂ ਇੰਸਟੀਟਿਊਸ਼ਨਸ ਨੂੰ ਜਿਹੜੀ ਹੈ ਦਿੱਲੀ ਸਰਕਾਰ ਲੈ ਰਹੀ ਹੈ। ਹਜ਼ੂਰ ਸਾਹਿਬ ਕਮੇਟੀ ਅਰਲੀਅਰ ਹੈਡ 5 SGPC ਮੈਂਬਰਸ ਬਟ ਨਾਓ ਦਾ ਮਹਾਰਾਸ਼ਟਰ ਗਵਰਨਮੈਂਟ ਹੈਜ਼ ਟੇਕਨ ਕੰਟਰੋਲ ਆਫ ਤਖਤ ਹਜ਼ੂਰ ਸਾਹਿਬ। ਪਹਿਲਾਂ ਸ਼੍ਰੋਮਣੀ ਕਮੇਟੀ ਦਾ 5 ਮੈਂਬਰ ਹੁੰਦੇ ਸੀ, ਹੁਣ ਸਿੱਧਾ ਉਹਨਾਂ ਨੇ ਕੰਟਰੋਲ ਲੈ ਲਿਆ। ਦਾ ਦਿੱਲੀ ਗੁਰਦੁਆਰਾ ਕਮੇਟੀ ਹੈਜ਼ ਆਲਸੋ ਬੀਨ ਟੇਕਨ ਓਵਰ ਬਾਈ ਦਾ ਯੂਨੀਅਨ ਗਵਰਨਮੈਂਟ, ਉਹ ਵੀ ਦਿੱਲੀ ਦੀ ਸਰਕਾਰ ਨੇ ਦਿੱਲੀ ਕਮੇਟੀ 'ਤੇ ਕਬਜ਼ਾ ਕਰ ਲਿਆ। ਦੇ ਨੋ ਦਾ ਸਿੱਖ ਕਮਿਊਨਿਟੀ ਡਰਾਜ਼ ਇਟ ਸਟਰੈਂਥ ਫਰਮ ਗੁਰਦੁਆਰਾਜ਼ ਐਂਡ ਦੈਟ ਇਜ਼ ਵਾਈ ਦੇ ਸੀ ਕੰਟਰੋਲ। ਉਹ ਸਿੱਖਾਂ ਨੂੰ ਕਾਬੂ ਕਰਨ ਦਾ ਬੈਸਟ ਇਹ ਹੈ ਵੀ ਗੁਰਦੁਆਰਿਆਂ 'ਤੇ ਕੰਟਰੋਲ ਕਰੋ। ਫਿਰ ਉਹਨੇ ਕਿਹਾ ਕਿ ਜੀ ਇਹ SGPC ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਨੇ ਔਰ ਇਹ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਉਹਦੀ ਇੱਕ ਉਦਾਹਰਣ ਹੈ। ਫਿਰ ਉਹਨੇ ਕਿਹਾ ਜੀ ਮੇਰਾ ਪਿਓ ਇਹ ਕਹਿੰਦਾ ਹੁੰਦਾ ਸੀ ਪ੍ਰਕਾਸ਼ ਸਿੰਘ, ਪੋਲੀਟੀਕਲ ਪਾਵਰ ਇਜ਼ ਐਸੈਂਸ਼ੀਅਲ ਫਾਰ ਐਨੀ ਰਿਲੀਜਨ। ਹਰ ਮਜ਼ਹਬ ਦੇ ਲਈ ਪੋਲੀਟੀਕਲ ਪਾਵਰ ਬੜੀ ਜ਼ਰੂਰੀ। ਬਸ ਇੱਥੇ ਰੁਕ ਗਿਆ। ਹੁਣ ਪੋਲੀਟੀਕਲ ਪਾਵਰ ਪਹਿਲਾਂ 5 ਟਰਮ ਤੇਰਾ ਪਿਓ ਕਬਜ਼ੇ 'ਚ ਰਿਹਾ ਅੱਧੀ ਸਦੀ, ਹੁਣ ਤੂੰ ਅਗਲੀ ਅੱਧੀ ਸਦੀ ਆਪਣੇ ਲਈ ਚਾਹੁੰਦਾ ਹੈ। ਇਹ ਜਦੋਂ ਪੋਲੀਟੀਕਲ ਪਾਵਰ ਜਿਹੜੀ ਐਸੈਂਸ਼ੀਅਲ ਫਾਰ ਐਨੀ ਰਿਲੀਜਨ ਹੈ, ਇਹ ਸਰਬੱਤ ਦੇ ਭਲੇ ਲਈ ਹੈ ਔਰ ਇਹ ਖਾਲਿਸਤਾਨ ਦੀ ਲੜਾਈ ਪੋਲੀਟੀਕਲ ਪਾਵਰ ਦੀ ਲੜਾਈ ਹੈ। ਇਹ ਤੇਰੇ ਪਿਓ ਨੇ ਨਹੀਂ ਕਿਹਾ ਹੋਇਆ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਮਾਨ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲ ਹੈ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਹੁਣ ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਡਿਕਲੇਅਰ ਕਰ ਰਹੇ ਨੇ, ਮੇਰੇ ਪਿਓ ਨੇ ਤਾਂ 15 ਸਾਲ ਪਹਿਲਾਂ ਕੀਤਾ ਸੀ ਔਰ
ਇਸ ਕਿਸਮ ਦੀ ਜਿਹੜੀ ਹੈ ਉਸ ਦੇ ਜਿਹਨੂੰ ਖੋਖਲਾ ਵਾ ਵੇਲਾ ਇਹ ਹੈ ਕਿ ਵੀ ਜਿਹੜਾ ਖੁਦ ਚੋਰ ਹੈ, ਜਦੋਂ ਭੀੜ ਇਕੱਠੀ ਹੋ ਗਈ, ਚੋਰ ਚੋਰ ਚੋਰ, ਤੇ ਚੋਰ ਵੀ ਜਿਹੜਾ ਭੀੜ ਦੇ ਨਾਲ ਰਲ ਕੇ ਰੌਲਾ ਪਾ ਰਿਹਾ ਚੋਰ ਚੋਰ ਚੋਰ। ਅੱਜ ਜੋ ਹਾਲ ਸਿੱਖ ਕੌਮ ਦਾ ਹੈ ਉਸ ਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਇਹ ਬਾਦਲ ਟੱਬਰ ਹੈ। ਔਰ ਅਜੇ ਵੀ ਜਿਸ ਕਿਸਮ ਜਦੋਂ 2 ਦਸੰਬਰ ਦਾ ਹੁਕਮਨਾਮਾ ਅਕਾਲ ਤਖਤ ਦਾ ਆਇਆ, ਲੋਕਾਂ ਨੂੰ ਲੱਗਾ ਕਿ ਬਈ ਜੇ ਇਹਨਾਂ ਤੋਂ ਜਾਨ ਛੁੱਟ ਜਾਏ ਤੇ ਸਿੱਖਾਂ ਦੀ ਤਾਕਤ ਜਿਹੜੀ ਆ ਉਹ ਫਿਰ ਅਕਾਲੀ ਦਲ ਦੇ ਨਾਂ ਥੱਲੇ ਆਪਣੇ ਆਪ ਨੂੰ ਜਿਹੜਾ ਹੈ ਉਹ ਅੱਗੇ ਤੋਰ ਸਕਣ। ਪਰ ਇਹਨਾਂ ਨੇ ਬੈਕ ਜਿਹੜਾ ਉੱਥੇ ਹੀ ਲਿਆ ਕੇ ਖੜਾ ਕਰਕੇ ਤੇ ਹੁਣ ਇਹ ਜਿਹੜਾ ਚੋਰ ਭੀੜ ਦੇ ਨਾਲ ਰਲ ਕੇ ਜਿਹੜਾ ਖੁਦ ਰੌਲਾ ਪਾ ਰਿਹਾ ਚੋਰ 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 ਕਿ ਜੀ ਸਾਡੀਆਂ ਸੰਸਥਾਵਾਂ ਗਈਆਂ, ਸਾਡੇ ਗੁਰਦੁਆਰੇ ਗਏ, ਪਰ ਅਸਲੀ ਦੋਸ਼ੀ ਇਹ ਟੱਬਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹਨੂੰਮਾਨ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਘੁਸ ਕੇ ਫਿਰ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, और इसी तरह मोहम्मद याकूब जी कहते डॉक्टर साहब नीलम साहिबा सलामत रहे, सब जिंदगी के मेले हैं, आज फिर आपसे कहते मुलाकात हो गई है। और फिर इसी तरह लव खालिस्तान कहते ने, और फिर कहते प्रेसिडेंट ट्रंप $2000 का लारा लगाकर खामोश हो गया है, गरीब अवाम के साथ ये मजाक अच्छा नहीं है। मेरे ख्याल ਉਹ ਦੇਖਦੇ ਨੇ, ਕੈਲਕੂਲੇਟ ਕਰਦੇ ਨੇ ਕਿੰਨੂੰ ਦੇਣੇ, ਯਾਕੂਬ ਸਾਹਿਬ ਕਿਉਂ ਡੀਕਦੇ ਹੋ 2000 ਨੂੰ? ਰੋਜ਼ ਇਹਨਾਂ ਦਾ ਮੈਸੇਜ ਆਉਂਦਾ, ਮੈਂ ਕਿ ਅੱਜ ਮੈਂ ਪੜ੍ਹ ਹੀ ਦੇਵਾਂ ਇਹਨਾਂ ਦਾ ਮੈਸੇਜ। ਔਰ ਫਿਰ ਇਸੇ ਤਰ੍ਹਾਂ ਗੁਰਮਾਨ ਸਿੰਘ ਜਿਹੜੇ ਔਰ ਇਸੇ ਤਰ੍ਹਾਂ ਕਹਿੰਦੇ ਡਾਕਟਰ ਸਾਹਿਬ ਟਰੰਪ ਦਾ ਜਿਹੜਾ ਹੈ 2000 ਦੇਣ ਦਾ ਵਾਅਦਾ ਕੀਤਾ ਇਹਨੇ, ਮੋਦੀ ਤੂੰ ਤਾਂ ਨਹੀਂ ਲਿਆ। ਉਹ ਬਿਲਕੁਲ ਕਿਸੇ ਹੋਰ ਨੇ ਵੀ ਲਿਖਿਆ ਸੀ ਸਾਨੂੰ, ਉਹਨੇ ਕਿਹਾ ਵੀ ਮੋਦੀ ਤੋਂ ਸਿੱਖਿਆ ਲੱਗਦਾ ਹੈ। ਹਾਂਜੀ, ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ मोहम्मद याकूब जी कहते हैं कि खालसा सर कटवा तो सकता है, झुका नहीं सकता, और खालिस्तान तो बनकर ही रहेगा। ये बात ब्रह्म माता जी भारत माता है वो अच्छी तरह जान ले और जान चुकी है। बिल्कुल बिल्कुल ठीक फरमाया। और जतिंदर सिंह जी, अमरजीत सिंह सैनी जी भी, और फिर इसी तरह बलविंदर सिंह जी भी, और इसी तरह साडे कोल ने मिश्रा सिंह जी भी, ब्लैक गेमिया जी भी, गुस्के जी भी, खालसा जिंदाबाद कहते हैं, और अमेजिंग ग्रेट प्रोग्राम। और गुरप्रकाश सिंह जी भी, फिर इसी तरह कुलदीप कौर जी भी, और मिश्रा सिंह जी भी, पाल सिंह जी भी, बलविंदर कौर जी भी, सब का बहुत बहुत शुक्रिया। और इस दिन अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं उपर राय ते सुझाव सानू भेजना भुलना साडे इस पते ते SOS.TV TV ते ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।